ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਜਿਹੜੀਆਂ ਹੈਡਲਾਈਨਸ ਹੁੰਦੀਆਂ ਆ ਉਹਨਾਂ ਦੇ ਪਿੱਛੇ ਕੀ ਹੁੰਦਾ ਹੈ, ਅਸਲੀਅਤ ਕੀ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਸਤਨਾਮ ਸਿੰਘ ਜੀ ਗਿੱਲ ਸਲਮਾ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਬਿਆਨਬਾਜ਼ੀਆਂ ਜਾਰੀ ਹੈਗੀਆਂ ਸਾਰੇ ਲੀਡਰਾਂ ਦੀਆਂ, ਇਹਨਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਰਾਹੁਲ ਦੇ ਬਿਆਨ ਆ ਜਿਹੜੇ ਭੇਦ ਬਣੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਰਾਹੁਲ ਗਾਂਧੀ ਨੇ, ਜਾਂ ਤਾਂ ਇਉਂ ਆ ਜੀ ਕਿ ਉਹਨਾਂ ਨੂੰ ਕਿਸੇ ਨੇ ਇਹ ਜਿਹੜਾ ਜੀ ਕਹਿ ਦਿੱਤਾ ਕਿ TV ਦੇ ਉੱਤੇ ਜਿਹੜਾ ਉਹ ਬਣੇ ਰਹਿਣਾ ਜ਼ਰੂਰੀ ਆ, ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਬਰਾਂ ਦੇ ਵਿੱਚ ਜਿਹੜਾ ਜੀ ਉਹ ਰਹਿ ਰਹੇ ਨੇ ਔਰ ਚੱਲ ਰਹੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਬੜੇ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣੇ ਹੋਏ ਨੇ। ਚਰਚਾ ਦਾ ਵਿਸ਼ਾ ਇਸ ਪੁਆਇੰਟ ਦੇ ਨਾਲ ਬਣੇ ਹੋਏ ਨੇ ਕਿ ਜਿਹੜੇ ਰਾਹੁਲ ਗਾਂਧੀ ਨੇ ਉਹ ਬਾਰ-ਬਾਰ ਇੱਕ ਗੱਲ ਜਿਹੜੀ ਹੈ ਜੀ ਉਹ ਕਹਿ ਰਹੇ ਨੇ ਕਿ ਮੇਰੇ ਕੋਲੇ ਇਸ ਤਰ੍ਹਾਂ ਦੀ ਜਾਣਕਾਰੀ ਆ ਇਹਨਾਂ ਦੇ ਬਾਰੇ ਦੇ ਵਿੱਚ, ਪ੍ਰਧਾਨ ਮੰਤਰੀ ਦੇ ਬਾਰੇ ਦੇ ਵਿੱਚ, ਜਿਹੜੀ ਕਿ ਸਾਰਾ ਕੁਛ ਹਿਲਾ ਕੇ ਰੱਖ ਦਊਗੀ। ਜਾਂ ਇਹ ਉਹ ਕਹਿ ਰਹੇ ਨੇ ਕਿ ਜਿਹੜਾ ਜੀ ਭੁਚਾਲ ਖੜਾ ਹੋ ਜਾਊਗਾ, ਪਰ ਇਹ ਭੁਚਾਲ ਆ ਕਿਉਂ ਨਹੀਂ ਰਿਹਾ ਜੀ, ਇਹਨੂੰ ਲੈ ਕੇ ਜਿਹੜੇ ਆ ਉਹ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲੀ ਜਾ ਰਹੀਆਂ ਨੇ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਘੇਰ ਰਹੀ ਆ ਰਾਹੁਲ ਗਾਂਧੀ ਹੋਰਾਂ ਨੂੰ ਉਹਨਾਂ ਦੇ ਬਿਆਨਾਂ ਦੇ ਉੱਤੇ, ਔਰ ਉਹ ਇਹ ਕਹਿ ਰਹੀ ਆ ਕਿ ਇੰਨੇ ਦਿਨਾਂ ਤੋਂ ਫਿਰ ਰਾਹੁਲ ਗਾਂਧੀ ਹੋਰੀ ਚੁੱਪ ਕਰਕੇ ਜਿਹੜਾ ਜੀ ਉਹ ਕਿਉਂ ਬੈਠੇ ਹੋਏ ਨੇ। ਰਾਹੁਲ ਗਾਂਧੀ ਕਹਿੰਦੇ ਕਿ ਮੈਨੂੰ ਲੋਕ ਸਭਾ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਉਹ ਕਹਿੰਦੇ ਕਿ ਨਰਿੰਦਰ ਮੋਦੀ ਹੋਰਾਂ ਨੂੰ ਡਰ ਹੈ ਕਿ ਜੇ ਮੈਂ ਇਹ ਜਿਹੜਾ ਜੀ ਸਾਰਾ ਕੁਝ ਜੱਗ ਜ਼ਾਹਰ ਕਰ ਦਿੱਤਾ, ਜਿਹੜਾ ਕਿ ਭ੍ਰਿਸ਼ਟਾਚਾਰ ਉਹਨਾਂ ਦੇ ਨਿੱਜ ਦੇ ਨਾਲ ਜੁੜਿਆ ਹੋਇਆ, ਤੇ ਇੱਥੇ ਸਾਰਾ ਕੁਝ ਜਿਹੜਾ ਜੀ ਉਹ ਉਥਲ ਪੁਥਲ ਹੋ ਜੂਗੀ। ਹੁਣ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹ ਵੀ ਇਹ ਕਹਿ ਰਹੀਆਂ ਨੇ ਕਿ ਰਾਹੁਲ ਗਾਂਧੀ ਉਹਨਾਂ ਨੂੰ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਸਾਰੇ ਖੁਲਾਸੇ ਜਿਹੜੇ ਆ ਜੀ ਉਹ ਕਰ ਦੇਣੇ ਚਾਹੀਦੇ ਨੇ। ਪਰ ਕਿਤੇ ਨਾ ਕਿਤੇ ਜਿਹੜੇ ਐਡਵਾਈਜ਼ਰ ਨੇ ਪ੍ਰਸ਼ਾਂਤ ਕਿਸ਼ੋਰ ਵਰਗੇ, ਹੋ ਸਕਦਾ ਜੀ ਉਹਨਾਂ ਨੇ ਕਿਹਾ ਹੋਵੇ 4 ਦਿਨ ਪਹਿਲਾਂ ਜੇ ਖਬਰਾਂ ਬਣਾਓ, ਬਾਅਦ ਦੇ ਵਿੱਚ ਦੇਖਾਂਗੇ ਕਿ ਇਹ ਜੁਮਲੇਬਾਜ਼ੀ ਜਿਹੜੀ ਆ ਉਹ ਉਹਨੂੰ ਅਸਲੀਅਤ ਦੇ ਵਿੱਚ ਲਿਆਉਣਾ ਜਾਂ ਨਹੀਂ। ਇਹਦੇ ਉੱਤੇ ਵੱਖ-ਵੱਖ ਜਿਹੜੇ ਆਗੂ ਨੇ ਉਹਨਾਂ ਨੇ ਘੇਰਦਿਆਂ ਹੋਇਆ ਇਹ ਕਿਹਾ ਕਿ ਇਹ ਸਿਰਫ ਰਲ ਮਿਲ ਕੇ ਖੇਡ ਜਿਹੜੀ ਆ ਉਹ ਖੇਡੀ ਜਾ ਰਹੀ ਹੈ। ਜੇ ਰਾਹੁਲ ਗਾਂਧੀ ਉਹਨਾਂ ਦੇ ਕੋਲੇ ਕੁਛ ਹੈ ਤਾਂ ਉਹਨੂੰ ਜਨਤਾ ਦੇ ਸਾਹਮਣੇ ਲੈ ਆਉਣਾ ਚਾਹੀਦਾ। ਔਰ ਇਹ ਵੀ ਹੈ ਜੀ ਕਿ ਜੇ ਰਾਹੁਲ ਗਾਂਧੀ ਹੋਰਾਂ ਦੇ ਕੁਛ ਕੋਲੇ ਨਾ ਨਿਕਲਿਆ ਇਸ ਮਾਮਲੇ ਦੇ ਵਿੱਚ, ਤਾਂ ਜੋ ਕਿਰਕਰੀ ਕਾਂਗਰਸ ਦੀ ਜਿਹੜੀ ਹੈ ਜੀ ਉਹ ਹੋਣੀ ਆ, ਉਹ ਕਾਂਗਰਸ ਨੂੰ ਵੀ ਪਤਾ ਜੀ। ਬਿਲਕੁਲ ਜੀ, ਜਾਂ ਤੇ ਫਿਰ ਇਹ ਜਾਣ ਕੇ ਗੇਮ ਹੀ ਖੇਡ ਰਹੇ ਆ, ਮਸ਼ਹੂਰੀਆਂ ਚਾਹੁੰਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਨੋਟਬੰਦੀ ਕਰਕੇ ਪਾਰਲੀਮੈਂਟ ਦੇ ਵਿੱਚ ਅਜੇ ਵੀ ਰੇੜਕਾ ਜਾਰੀ। ਬਿਲਕੁਲ ਜੀ, ਦੋਵੇਂ ਸਦਨ ਜਿਹੜੇ ਨੇ ਜੀ ਉਹ ਫੇਰ ਨਹੀਂ ਚੱਲਣ ਦੇ ਕੁਝ ਚਾਂਸਸ ਜਿਹੜੇ ਆ ਜੀ ਉਹ ਲੱਗਦੇ ਨਹੀਂ। ਹੁਣ 2 ਦਿਨ ਅੱਜ ਦਾ ਤੇ ਭਲਕ ਦਾ ਦਿਨ ਜਿਹੜਾ ਜੀ ਉਹ ਰਹਿ ਗਿਆ, ਪਰ ਸੱਤਾਧਾਰੀ ਤੇ ਵਿਰੋਧੀ ਧਿਰ ਜਿਹੜੀ ਆ ਜੀ ਉਹ ਸਵਾਏ ਇੱਕ ਦੂਜੇ ਦੇ ਨਾਲ ਮਿਹਣੋ ਮਿਹਣੀ ਹੋਣ ਤੋਂ ਹੋਰ ਕੁਛ ਵੀ ਜਿਹੜਾ ਜੀ ਉਹ ਕੰਮ ਨਹੀਂ ਹੋਇਆ। ਲੋਕ ਸਭਾ ਦੇ ਵਿੱਚ ਨੋਟਬੰਦੀ ਤੇ ਉਹਦੇ ਗਰੀਬਾਂ ਪੱਖੀ ਫੈਸਲੇ ਨੂੰ ਕਾਂਗਰਸ ਦੇ ਵੱਲੋਂ ਨਾਕਾਮ ਕਰਨ ਦੇ ਦੋਸ਼ ਲਾਏ। ਉੱਥੇ ਕਾਂਗਰਸੀ ਮੈਂਬਰਾਂ ਨੇ, ਸੁਮਿਤਰਾ ਮਹਾਜਨ ਦੇ ਵੱਲੋਂ ਕਾਂਗਰਸੀ ਆਗੂ ਮਲਕਰਜਨ ਖੜਗੇ ਨੂੰ ਨਾ ਬੋਲਣ ਦੇਣ ਦੇ ਉੱਤੇ ਇਤਰਾਜ਼ ਜਿਹੜਾ ਜੀ ਉਠਾਇਆ। ਰਾਜ ਸਭਾ 'ਚ ਵੀ ਹਾਲਾਤ ਇਹੀ ਬਣੇ ਰਹੇ। ਕੇਂਦਰੀ ਰਾਜ ਮੰਤਰੀ ਕਿਰਨ ਰਿਜਿਜੂ ਦੇ ਨਾਲ ਜਿਹੜਾ ਘਪਲੇ ਦਾ ਮੁੱਦਾ ਸੀਗਾ ਜੀ ਉਹ ਗੂੰਜਦਾ ਰਿਹਾ। ਵਿਰੋਧੀ ਪਾਰਟੀਆਂ ਨੇ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ, ਨਾਅਰੇਬਾਜ਼ੀ ਜਿਹੜੀ ਸੀਗੀ ਉਹ ਕੀਤੀ। 4 ਦਿਨਾਂ ਦੀ ਛੁੱਟੀ ਰਹੀ ਜੀ। ਛੁੱਟੀ ਤੋਂ ਬਾਅਦ ਜੋ ਹੋਇਆ ਸਾਰਾ ਕੁਝ ਫਿਰ ਉਸੇ ਤਰੀਕੇ ਦਾ ਹੀ ਜਿਹੜਾ ਸੀਗਾ। ਹਾਲਾਂਕਿ ਛੁੱਟੀ ਦੇ ਦੌਰਾਨ ਇਹ ਵੀ ਕਿਹਾ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜਾ ਜੀ ਉਹ ਆ ਕੇ ਬਹਿਣਗੇ, ਤੇ ਆਸ ਇਹ ਸੀਗੀ ਕਿ ਵਿਰੋਧੀ ਧਿਰ ਜਿਹੜੀ ਹੈ ਉਹ ਕੁਛ ਨਾ ਕੁਛ ਬੋਲੂਗੀ, ਪਰ ਨਾ ਪ੍ਰਧਾਨ ਮੰਤਰੀ ਆਏ ਤੇ ਨਾ ਵਿਰੋਧੀ ਧਿਰ ਨੇ ਜਿਹੜਾ ਸੀਗਾ ਜੀ ਉਹ ਚੱਲਣ ਦਿੱਤਾ। ਹੈਰਾਨੀ ਵਾਲੀ ਗੱਲ ਥੋੜੀ ਜਿਹੀ ਇਹ ਰਹੀ ਕਿ ਭਾਰਤੀ ਜਨਤਾ ਪਾਰਟੀ ਕਿਰਨ ਰਿਜਿਜੂ ਵਾਲੇ ਮਾਮਲਿਆਂ ਦੇ ਉੱਤੇ ਕੋਈ ਜਵਾਬ ਦੇਵੇ, ਉਹ ਉਲਟਾ ਜਿਹੜਾ ਜੀ ਕਾਂਗਰਸ ਨੂੰ ਇਹ ਕਹਿੰਦੀ ਰਹੀ ਕਿ ਤੁਹਾਡੇ ਉੱਤੇ ਵੀ ਤਾਂ ਜਿਹੜਾ ਅਗਸਤਾ ਵੈਸਟਲੈਂਡ ਤੇ VIP ਹੈਲੀਕਾਪਟਰ ਘਪਲਾ ਜਿਹੜਾ ਚੱਲਦਾ ਆ, ਭਾਵ ਕਿ ਜੇ ਸਾਡੇ ਉੱਤੇ ਇਕੱਲੇ ਤੇ ਘਪਲਾ ਥੋੜੀ ਆ, ਘਪਲੇ ਤਾਂ ਤੁਹਾਡੇ ਉੱਤੇ ਵੀ ਚੱਲਦੇ ਨੇ। ਬਜਾਏ ਇਹਦੇ ਕਿ ਕਿਰਨ ਰਿਜਿਜੂ ਵਾਲੇ ਘਪਲੇ ਦਾ ਜਿਹੜਾ ਜੀ ਉਹ ਜਵਾਬ
ਦਿੱਤਾ ਜਾਂਦਾ। ਦੋਵੇਂ ਜਿਹੜੀਆਂ ਧਿਰਾਂ ਸੀਗੀਆਂ ਜੀ ਉਹ ਇੱਕ ਦੂਜੇ ਦੇ ਘਪਲੇ ਜਿਹੜੀਆਂ ਉਹ ਗਣਾਉਂਦੀਆਂ ਰਹੀਆਂ, ਭਾਵ ਕਿ ਇਸ ਹਮਾਮ ਦੇ ਵਿੱਚ ਨੰਗੇ ਤਾਂ ਇਹ ਸਾਰੇ ਹੀ ਨੇ। ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਉੱਤੇ ਇਹ ਸੀਗਾ ਜੀ, ਜਾਂ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਕੱਢ ਕੇ ਦਿਖਾਓ ਘਪਲਾ। ਹੁਣ 450 ਕਰੋੜ ਰੁਪਈਏ ਦਾ ਜਿਹੜਾ ਘਪਲਾ ਕਿਰਨ ਰਿਜੀਜੂ ਦਾ ਭਰਾ ਜਿਹੜਾ ਆਡੀਓ ਦੇ ਵਿੱਚ ਗੱਲ ਕਰ ਰਿਹਾ, ਇਸ ਮਸਲੇ ਦੇ ਉੱਤੇ ਜਵਾਬ ਦੇਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਕੋਲੇ ਕੁਝ ਹੈ ਨੀਗਾ ਜੀ। ਕਈਆਂ ਗੱਲਾਂ ਦੇ ਵਿੱਚ ਹੀ ਨਹੀਂ ਇਹਨਾਂ ਦੇ ਕੋਲ ਕੁਝ ਲੱਭਣਾ। ਤੇ ਅੱਗੇ ਆਪਾਂ ਗੱਲ ਕਰਦੇ ਜੀ, ਜਦੋਂ ਕਿਤੇ ਕੋਈ ਗੋਲੀ ਚੱਲ ਜਾਂਦੀ ਆ, ਵਿਆਹ ਵਿੱਚ ਚੱਲ ਜਾਂਦੀ ਆ, ਬਾਹਰ ਚੱਲ ਜਾਂਦੀ ਆ, ਪਿੰਡ ਵਿੱਚ ਚੱਲ ਜਾਂਦੀ ਆ, ਜਾਂ ਕਿਸੇ ਦੀ ਕੁੱਟਮਾਰ ਹੋ ਜਾਂਦੀ ਆ, ਜਾਂ ਕੋਈ ਬੱਸ ਥੱਲੇ ਆ ਜਾਂਦਾ ਆ, ਕੁਝ ਵੀ ਹੋ ਜਾਂਦਾ, ਉਹਦੇ ਵਿੱਚ ਅਕਾਲੀ ਸ਼ਬਦ ਕਿਉਂ ਜੁੜਿਆ ਹੁੰਦਾ ਆ? ਇਸੇ ਤਰ੍ਹਾਂ ਇੱਕ ਹੋਰ ਘਟਨਾ ਹੈ ਜੀ ਕਿ ਅਕਾਲੀ ਆਗੂ ਵੱਲੋਂ ਢਾਬੇ ਦੀ ਕੁੱਟਮਾਰ ਕਰਨ ਵਾਲਾ ਚਰਚਾ ਦੇ ਵਿੱਚ ਆ, ਇਹ ਅਕਾਲੀ ਸ਼ਬਦ ਹੀ ਕਿਉਂ ਵਰਤਿਆ ਜਾਂਦਾ ਹੈ? ਐਕਚੁਅਲੀ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਕਿ ਜਾਦੂ ਉਹ ਜਿਹੜਾ ਸਿਰ ਚੜ੍ਹ ਕੇ ਬੋਲੇ। ਤੇ ਇੱਥੇ ਥੋੜਾ ਜਿਹਾ ਇਹਨੂੰ ਜੇ ਤੋੜ ਭੰਨ ਕਰ ਲਈ ਜਾਵੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਸਿਆਸਤ ਉਹ ਜਿਹੜੀ ਸਿਰ ਚੜ੍ਹ ਕੇ ਬੋਲੇ, ਜਾਂ ਥੋੜਾ ਇਹ ਵੀ ਕਹਿ ਲਓ ਕਿ ਅਕਾਲੀ ਉਹ ਜਿਹੜਾ ਸਿਰ ਚੜ੍ਹ ਕੇ ਬੋਲੇ। ਇਹੋ ਜਿਹੇ ਹਾਲਾਤ ਜਿਹੜੇ ਆ ਨਾ ਜੀ ਉਹ ਬਣੇ ਹੋਏ ਨੇ। ਚਾਹੇ ਉਹ ਬਠਿੰਡੇ ਦੇ ਵਿੱਚ ਇੱਕ ਹੌਲਦਾਰ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਵਾਲੇ ਜਿਹੜਾ ਕਲਿੱਪ ਸੀਗਾ ਜੀ ਉਹ ਜਾਰੀ ਹੋਇਆ ਹੋਵੇ, ਉਹ ਅਜੇ ਠੰਡਾ ਨਹੀਂ ਪਿਆ। ਤੇ ਵਿਰਕ ਕਲਾਂ ਦੇ ਵਿੱਚ ਜਿਹੜਾ ਜੀ ਇੱਕ ਪੁਲਿਸ ਵਾਲੇ ਦੀ ਵਰਦੀ ਲਾਹ ਕੇ ਨੰਗਿਆਂ ਕਰਕੇ ਉਹਨੂੰ ਪਿੰਡ ਦੇ ਵਿੱਚ ਘੁਮਾਇਆ, ਅਕਾਲੀ ਉੱਥੇ ਵੀ ਜਿਹੜਾ ਜੀ ਉਹ ਸ਼ਾਮਲ ਸੀ। ਇਹ ਨਵੀਂ ਘਟਨਾ ਜਿਹੜੀ ਹੈ ਜੀ ਅਜੇ ਉਹਦੇ ਜਿਹੜੀ ਛਾਪੇਮਾਰੀ ਹੋ ਰਹੀ ਆ, ਬੰਦਾ ਜਿਹੜਾ ਲੱਖਾ ਉਹ ਅਜੇ ਤੱਕ ਫੜਿਆ ਨਹੀਂ ਗਿਆ। ਤੋਂ ਇੱਕ ਘਟਨਾ ਜਿਹੜੀ ਹੈ ਜੀ ਹੋਰ ਸਾਹਮਣੇ ਆ ਗਈ ਆ। ਇਹ ਜਿਹੜੀ ਘਟਨਾ ਹੈ ਜੀ ਲੁਧਿਆਣੇ ਦੀ ਆ। ਇੱਥੇ ਅਮਨ ਚਿਕਨ ਨਾਂ ਦਾ ਇੱਕ ਢਾਬਾ ਹੈ, ਉੱਥੇ ਜਿਹੜੀ ਕੁੱਟਮਾਰ ਬਹੁਤ ਬੁਰੇ ਤਰੀਕੇ ਦੇ ਨਾਲ ਕੀਤੀ ਗਈ। ਕਾਰਨ ਕੀ ਸੀਗਾ ਕਿ ਉਹਨੇ ਵਿਚਾਰੇ ਨੇ ਗਲਤੀ ਕਰ ਲਈ ਪੈਸੇ ਮੰਗਣ ਦੀ। ਤੋਂ ਇਹ ਘਟਨਾ ਜਿਹੜੀ ਸੀਗੀ CCTV ਕੈਮਰੇ ਦੇ ਵਿੱਚ ਜਿਹੜੀ ਹੈ ਜੀ ਉਹ ਕੈਦ ਹੋ ਗਈ। ਪੱਖੋਵਾਲ ਰੋਡ ਦੇ ਉੱਤੇ ਸਥਿਤ ਇਹ ਅਮਨ ਚਿਕਨ ਦਾ ਢਾਬਾ ਹੈ ਜੀ। ਇਹਦਾ ਮਾਲਕ ਜਿਹੜਾ ਗੁਰਵਿੰਦਰ ਬਿੱਟੂ, ਉਹਦਾ ਮੁੰਡਾ ਗੁਰਪ੍ਰੀਤ ਤੇ ਉਹਦੇ ਮੈਨੇਜਰ ਸੋਨੂ ਦੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਅਕਾਲੀ ਆਗੂ ਦੇ ਸਾਥੀਆਂ ਦੇ ਵੱਲੋਂ ਜਿਹੜੀ ਜੀ ਹਵਾਈ ਫਾਇਰਿੰਗ ਵੀ ਜਿਹੜੀ ਕੀਤੀ ਗਈ। ਢਾਬੇ ਦਾ ਮਾਲਕ ਇਹ ਕਹਿੰਦਾ, ਇੱਕ ਆਡੀਓ ਕਲਿੱਪ ਜਿਹੜਾ ਚੱਲੀ ਜਾਂਦਾ ਹੈ ਕਿ ਮੈਂ ਬਾਰ-ਬਾਰ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਹਦੀ ਕੋਈ ਗੱਲ ਜਿਹੜੀ ਉਹ ਨਹੀਂ ਸੁਣੀ। ਤੇ ਇਹ ਜਿਹੜੇ ਯੂਥ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੇ ਆਗੂ ਸੀਗੇ ਉਹ ਉੱਥੇ ਕੁੱਟਮਾਰ ਜਿਹੜੀ ਸੀਗੀ ਉਹ ਲਗਾਤਾਰ ਕਰਦੇ ਰਹੇ, ਜਿਹੜੀ ਕਿ CCTV ਕੈਮਰੇ ਦੇ ਵਿੱਚ ਵੀ ਸਾਰੀ ਦੀ ਸਾਰੀ ਕੈਦ ਹੋ ਗਈ ਹੈ। ਜਦੋਂ ਇਹ ਫੁਟੇਜ ਢਾਬੇ ਦੇ ਮਾਲਕ ਨੇ ਜਾਰੀ ਕਰ ਦਿੱਤੀ ਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਜੀ ਉਹ ਘੁੰਮਣੀ ਸ਼ੁਰੂ ਹੋ ਗਈ, ਤਾਂ ਪੁਲਿਸ ਨੇ ਜਿਹੜਾ ਜੀ ਫਿਰ ਇਹਦੇ ਉੱਤੇ ਐਕਸ਼ਨ ਲਿਆ। ਔਰ ਜਿਹੜਾ ਜੀ ਇੱਥੋਂ ਫਿਰ ਜਿਹੜੇ ਇੱਕ ਅਕਾਲੀ ਆਗੂ ਨੇ ਜੀ ਸਾਧੂ ਸਿੰਘ ਤੇ ਮਿੰਕੂ ਗੁਰਮੇਲ ਵਗੈਰਾ ਜਿਹੜੇ ਜੀ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ। ਅਜੇ ਤੱਕ ਕਿਸੇ ਗ੍ਰਿਫਤਾਰੀ ਦੀ ਕੋਈ ਜਿਹੜੀ ਹੈ ਜੀ ਉਹ ਖਬਰ ਨਹੀਂ ਹੈ। ਪੁਲਿਸ ਇਹ ਕਹਿ ਰਹੀ ਹੈ ਕਿ ਉਹਨਾਂ ਦੇ ਵੱਲੋਂ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਤੇ ਜਿਹੜੇ ਇਹ ਵਿਅਕਤੀ ਨੇ ਉਹਨਾਂ ਨੂੰ ਛੇਤੀ ਫੜ ਲਿਆ ਜਾਊਗਾ। ਹਾਲਾਤ ਇਹ ਨੇ ਜੀ ਕਿ ਜਦੋਂ ਆਪਾਂ ਰੋਜ਼ ਹੀ ਸਾਂਝਾ ਕਰਦੇ ਹਾਂ ਕਿ ਚੋਣ ਜ਼ਾਬਤਾ ਅੱਜ ਲੱਗਿਆ, ਭਲਕ ਲੱਗਿਆ, ਕਿਸੇ ਟਾਈਮ ਵੀ ਲੱਗਿਆ। ਚੋਣਾਂ ਦੇ ਵਿੱਚ ਗਿਣਤੀ ਦੇ ਦਿਨ ਜਿਹੜੇ ਆ ਜੀ ਉਹ ਰਹਿਣੇ ਸ਼ੁਰੂ ਹੋ ਗਏ ਆ, ਪਰ ਜਿਹੜੇ ਸੱਤਾਧਾਰੀ ਧਿਰ ਦੇ ਨਾਲ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਨਿਰੰਤਰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਜਾ ਰਿਹਾ ਜੀ, ਤੁਸੀਂ ਇਹ ਕਹਿ ਲਓ ਕਿ ਅੱਤ ਖੁਦਾ ਦਾ ਵੈਰ ਹੀ ਹੁੰਦਾ ਜੀ। ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਹੈ, ਉਹਨਾਂ ਦੀ ਬਾਡੀ ਲੈਂਗੁਏਜ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਸਰ ਜਿਹੜਾ ਜੀ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਜੀ। ਮਿਲੂਗਾ ਵੀ ਨਹੀਂ, ਕਿਉਂਕਿ ਸੱਤਾ ਹੀ ਐਸੀ ਚੀਜ਼ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਚੋਣ ਦੀ। ਪਹਿਲਾਂ ਆਪਾਂ ਦੇਖਦੇ ਰਹੇ ਹਾਂ ਕਿ ਹਰੇਕ ਥਾਂ ਦੇ ਉੱਤੇ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਦੀ ਫੋਟੋ ਹੁੰਦੀ ਸੀਗੀ, ਦੂਜੇ ਪਾਸੇ ਜਾਂ ਤਾਂ ਕਮਲ ਸ਼ਰਮਾ ਦੀ ਫੋਟੋ ਹੁੰਦੀ ਸੀਗੀ ਜਾਂ ਪ੍ਰਧਾਨ ਮੰਤਰੀ ਦੀ ਫੋਟੋ ਹੁੰਦੀ ਸੀ। ਪਰ ਹੁਣ ਪੰਜਾਬ ਦੇ ਚੋਣ ਦੰਗਲ ਦੇ ਵਿੱਚ ਉਹ ਜਿਹੜਾ ਸਾਰਾ ਹੀ ਦ੍ਰਿਸ਼ ਆ ਉਸ ਦੇ ਵਿੱਚੋਂ ਭਾਜਪਾ ਬਿਲਕੁਲ ਗਾਇਬ। ਭਾਜਪਾ ਜਿਹੜੀ ਹੈ ਜੀ ਉਹਨੂੰ ਚਿੱਤਰ ਨਿਕਾਲਾ ਤਾਂ ਦੇਰ ਦਾ ਦੇ ਦਿੱਤਾ ਹੋਇਆ ਅਕਾਲੀ ਦਲ ਨੇ। ਕਿਸੇ ਜਿਹੜੇ ਉਹਦੇ ਗੁਣਗਾਨ ਕਰਦੇ ਇੱਥੇ ਵੱਡੇ ਵੱਡੇ ਹੋਰਡਿੰਗਸ ਲੱਗੇ ਸੀਗੇ, ਚਾਹੇ ਉਹ ਬੱਸਾਂ ਦੇ ਉੱਤੇ ਮਸ਼ਹੂਰੀ ਆ ਜਾਂ ਜਿਹੜੀ ਟੈਲੀਵਿਜ਼ਨ ਤੇ ਚੱਲਦੀ ਮਸ਼ਹੂਰੀ ਆ, ਉਹਦੇ ਵਿੱਚ ਭਾਜਪਾ ਹੈ ਨਹੀਂ ਗੀ ਕਿਤੇ ਵੀ। ਅਸਲ ਦੇ ਵਿੱਚ ਸਹੀ ਪੁੱਛੋ ਤਾਂ ਪੰਜਾਬ ਦੀ ਸਿਆਸਤ ਦੇ ਨਕਸ਼ੇ ਦੇ ਉੱਤੇ ਇਸ ਵੇਲੇ ਭਾਜਪਾ ਕਿਤੇ ਨਹੀਂ ਹੈਗੀ ਜੀ।
ਪੰਜਾਬ ਦੇ ਵਿੱਚ ਇੱਕ ਦਹਾਕਾ ਜਿਹੜੀ ਹੈ ਜੀ ਸੱਤਾ ਦਾ ਸੁੱਖ ਉਹਨੇ ਅਕਾਲੀ ਦਲ ਦੇ ਨਾਲ ਰਲ ਕੇ ਜਿਹੜਾ ਜੀ ਉਹ ਭੋਗਿਆ ਦੋਵੇਂ ਵਾਰੀ, ਔਰ ਮਲਾਈਦਾਰ ਮਹਿਕਮੇ ਜਿਹੜੇ ਆ ਉਹ ਵੀ ਉਹਨੇ ਹੰਢਾਏ ਆ। ਪਰ ਅੱਜ ਹਾਲਾਤ ਜਿਹੜੇ ਆ ਜੀ ਉਹ ਇਹ ਬਣੇ ਹੋਏ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸ਼ੁਰੂ ਕਿੱਥੋਂ ਜਿਹੜਾ ਜੀ ਉਹ ਕੀਤਾ ਜਾਵੇ। ਜਦੋਂ ਕਿ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ, ਬੇਸ਼ੱਕ ਕਾਂਗਰਸ ਦੀ ਸੂਚੀ ਜਿਹੜੀ ਹੈ ਜੀ ਉਹ ਲਟਕ ਰਹੀ ਆ ਅਜੇ, ਪਰ ਫਿਰ ਵੀ ਉਹਦੇ ਉੱਤੇ ਕੰਮ ਤਾਂ ਹੋਇਆ ਜੀ, ਉਹਨਾਂ ਨੇ ਕੀਤਾ ਹੋਇਆ। ਅਗਲੇ ਕੁਝ ਦਿਨਾਂ ਦੇ ਦੌਰਾਨ ਉਹ ਸੂਚੀ ਜਾਰੀ ਹੋ ਜਾਣੀ ਹੈ। ਭਾਰਤੀ ਜਨਤਾ ਪਾਰਟੀ ਨੇ ਅਜੇ ਇਹ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ ਕਿ ਕਿਸ ਜਗ੍ਹਾ ਤੋਂ ਜਿਹੜੀਆਂ ਜੀ ਉਹਨੇ ਕਿਹੜੇ ਬੰਦੇ ਨੂੰ ਉਮੀਦਵਾਰ ਜਿਹੜਾ ਖੜਾ ਕਰਨਾ। 50 ਕੁ ਦਿਨਾਂ ਦਾ ਟਾਈਮ ਜਿਹੜਾ ਜੀ ਉਹ ਮੰਨਿਆ ਜਾ ਰਿਹਾ ਕਿ ਪੰਜਾਬ ਦੀਆਂ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਰਹਿ ਗਿਆ। ਅਜੇ ਤੱਕ ਕੋਈ ਸੂਚੀ ਜਿਹੜੀ ਹੈ ਜੀ ਉਹ ਸਾਹਮਣੇ ਨਹੀਂ ਆਈ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਸਾਰੀਆਂ ਪਾਰਟੀਆਂ ਦੇ ਨਾਲੋਂ ਇਸ ਵੇਲੇ ਪਛੜੀ ਹੋਈ ਜਿਹੜੀ ਆ ਉਹ ਕਹੀ ਜਾ ਰਹੀ ਆ। ਵਿਜੇ ਸੰਪਲਾ ਜਿਹੜਾ ਸੀਗਾ ਜੀ ਉਹਨਾਂ ਨੂੰ ਸੂਬੇ ਦੀ ਸਿਆਸਤ ਦੇ ਉੱਤੇ ਉੱਪਰਲੀ ਸੀਟ ਤੇ ਬਿਠਾ ਕੇ ਪੱਤਾ ਤਾਂ ਖੇਡਣ ਦੀ ਇੱਕ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ ਕਿ ਦਲਿਤ ਪੱਤਾ ਜਿਹੜਾ ਜੀ ਉਹ ਖੇਡਿਆ ਜਾਵੇ, ਪਰ ਇਹਦੇ ਨਾਲ ਜਿਹੜੀ ਬਾਕੀ ਲੀਡਰਸ਼ਿਪ ਆ ਨਾ ਜੀ ਉਹ ਭੱਜ ਗਈ, ਔਰ ਉਹਨੂੰ ਜਿਹੜਾ ਜੀ ਇਉਂ ਲੱਗ ਰਿਹਾ ਕਿ ਅਸੀਂ ਵਿਜੇ ਸੰਪਲਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਜੀ ਇਹ ਚੋਣਾਂ ਕਿਉਂ ਲੜੀਏ। 23 ਹਲਕਿਆਂ ਤੋਂ ਉਮੀਦਵਾਰ ਜਿਹੜੇ ਆ ਜੀ ਉਹ ਖੜੇ ਕੀਤੇ ਜਾਣੇ ਆ। ਇਹ ਵਿਜੇ ਸੰਪਲਾ ਦੇ ਵੱਲੋਂ ਇਹ ਕਿਹਾ ਜਾ ਚੁੱਕਾ ਜੀ ਕਿ 70 ਸਾਲ ਦੀ ਉਮਰ ਪਾਰ ਕਰ ਚੁੱਕੇ ਆਗੂਆਂ ਨੂੰ ਸਰਗਰਮ ਸਿਆਸਤ ਤੋਂ ਲਾਂਭੇ ਕੀਤਾ ਜਾ ਸਕਦਾ। ਮਦਨ ਮੋਹਨ ਮਿੱਤਲ, ਭਗਤ ਚੂਨੀ ਲਾਲ, ਸਤਪਾਲ ਗੁਸਾਈ, ਇਹਨਾਂ ਦੀਆਂ ਟਿਕਟਾਂ ਦੇ ਉੱਤੇ ਤਾਂ ਪ੍ਰਸ਼ਨ ਚਿੰਨ੍ਹ ਜਿਹੜਾ ਜੀ ਉਹ ਲੱਗ ਗਿਆ ਹੋਇਆ। ਮਿੱਤਲ ਤਾਂ ਪਹਿਲਾਂ ਹੀ ਚੋਣ ਮੈਦਾਨ ਤੋਂ ਲਾਂਭੇ ਹੋ ਕੇ ਆਪਣੇ ਮੁੰਡੇ ਦੇ ਵਾਸਤੇ ਜਿਹੜੀ ਆ ਜੀ ਉਹ ਟਿਕਟ ਲੱਭ ਰਹੇ ਨੇ। ਰਾਜਪੁਰਾ ਤੋਂ ਰਾਜ ਖੁਰਾਣਾ, ਅਬੋਹਰ ਤੋਂ ਵਿਜੇ ਭਾਦੂ, ਦਸੂਹੇ ਤੋਂ ਸੁਖਜੀਤ ਕੌਰ ਸਾਹੀ, ਇਹਨਾਂ ਦੇ ਬਦਲਵੇਂ ਨਾਵਾਂ ਦੇ ਉੱਤੇ ਵਿਚਾਰ ਜਿਹੜਾ ਜੀ ਕੀਤਾ ਜਾ ਰਿਹਾ। ਇਹਨਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ। ਅੰਮ੍ਰਿਤਸਰ ਪੂਰਬੀ ਤੋਂ ਜਿਹੜਾ ਜੀ ਨਵਜੋਤ ਕੌਰ ਜਿਹੜੀ ਆ ਉਹ ਪਾਰਟੀ ਬਦਲ ਚੁੱਕੀ ਹੋਈ ਆ, ਉੱਥੋਂ ਪਾਰਟੀ ਨੂੰ ਜਿਹੜਾ ਜੀ ਉਹ ਜੂਝਣਾ ਪੈ ਰਿਹਾ ਕਿ ਨਵਾਂ ਉਮੀਦਵਾਰ ਕਿਹੜਾ ਲਿਆਂਦਾ ਜਾਵੇ। ਸਾਬਕਾ ਪ੍ਰਧਾਨ ਕਮਲ ਸ਼ਰਮਾ ਜਿਨ੍ਹਾਂ ਦਾ ਫਿਰੋਜ਼ਪੁਰ ਸ਼ਹਿਰੀ ਸੀਗਾ ਜੀ, ਉਹਨਾਂ ਨੇ ਨਾ ਕਰਤੀ ਹੈ ਕਿ ਉਹਨਾਂ ਨੇ ਚੋਣ ਜਿਹੜੀ ਆ ਲੜਨੀ ਨਹੀਂ ਗਈ ਇਸ ਵਾਰੀ, ਔਰ ਇਸ ਕਰਕੇ ਜਿਹੜਾ ਜੀ ਵੱਡੀ ਸਮੱਸਿਆ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਨੂੰ ਇਸ ਵੇਲੇ ਸਾਹਮਣੇ ਆ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕੀਤੀ ਗਈ ਨੋਟਬੰਦੀ ਜਿਹੜੀ ਆ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਲੋਕਾਂ ਦੇ ਵਿੱਚ ਵੜਨ ਨਹੀਂ ਦੇ ਰਹੀ। ਤੋ ਜਿੱਥੇ ਉਹ ਜਾਂਦੇ ਨੇ ਸਵਾਲ ਜਿਹੜੇ ਆ ਜੀ ਵੱਡੇ ਖੜੇ ਹੁੰਦੇ ਆ ਕਿ ATM ਦੇ ਬਾਹਰ ਖੜੇ ਲੋਕਾਂ ਨੂੰ ਅਸੀਂ ਕੀ ਜਵਾਬ ਦਈਏ, ਜਦੋਂ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇਹ ਦਾਅਵਾ ਕਰਦੀ ਹੈ ਕਿ 93% ਲੋਕ ਜਿਹੜੇ ਉਹਨਾਂ ਦੇ ਨਾਲ ਨੇ, ਪਰ ਇੱਥੇ ਪੰਜਾਬ ਦੇ ਵਿੱਚ 23 ਉਮੀਦਵਾਰ ਲੱਭਣੇ ਔਖੇ ਹੋਏ ਪਏ ਨੇ। ਬਿਲਕੁਲ ਜੀ, ਬਹੁਤੀਆਂ ਸੀਟਾਂ ਤੇ ਇਹਨਾਂ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ ਕਿਉਂਕਿ ਇਹਨਾਂ ਨੂੰ ਦਿਸਦਾ ਆਉਣ ਵਾਲਾ ਟਾਈਮ। ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਵਿਚਾਰੇ ਕਿਸਾਨ ਆ ਜਿਹੜੇ, ਇਹਨਾਂ ਨੂੰ ਕੋਈ ਨਾ ਕੋਈ ਆਫਤ ਆਈ ਰਹਿੰਦੀ ਆ। ਬਾਹਰੋਂ ਆਉਣ ਵਾਲੀ ਕਣਕ ਦੇ ਕਾਰਨ ਇਹਨਾਂ ਨੂੰ ਮੁਸੀਬਤ ਬਣੂਗੀ ਜੀ। ਐਕਚੁਅਲੀ ਜਿਹੜੀ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਜੀ, ਸਵਾਮੀਨਾਥਨ ਹੋਰਾਂ ਦੀ ਰਿਪੋਰਟ ਬੜੀ ਪ੍ਰਚਾਰੀ ਗਈ ਸੀਗੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ, ਜਿਹੜੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਵਜੋਂ ਵਿਚਰ ਰਹੇ ਸਨ ਤੇ ਅੱਜ ਉਹ ਪ੍ਰਧਾਨ ਮੰਤਰੀ ਨੇ। ਹੁਣ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਜੀ ਉਹਨੂੰ ਰੱਖ ਕੇ ਠੰਡੇ ਬਸਤੇ ਦੇ ਵਿੱਚ ਤੇ ਜਿਹੜਾ ਜੀ ਜਿਹੜੇ ਖੇਤੀ ਅਰਥ ਸ਼ਾਸਤਰੀ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਦੇ ਉੱਤੇ ਅਮਲ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕੇਂਦਰ ਸਰਕਾਰ ਨੂੰ ਪੰਜਾਬ, ਹਰਿਆਣਾ ਤੇ ਕਈ ਹੋਰ ਰਾਜਾਂ ਦੀ ਪੂਰੀ ਕਣਕ ਤੇ ਝੋਨਾ ਖਰੀਦਣ ਦੀ ਲੋੜ ਹੀ ਨਹੀਂ ਹੁਣ ਪੈਣੀ, ਜਦੋਂ ਕਿ ਕੌਮੀ ਭੰਡਾਰ ਦੀ ਲੋੜ ਦੇ ਮੁਤਾਬਕ ਕਣਕ ਤੇ ਝੋਨਾ ਖਰੀਦ ਕੇ ਬਾਕੀ ਖੁੱਲੀ ਮੰਡੀ ਦੇ ਉੱਤੇ ਛੱਡ ਦਿੱਤੀ ਜਿਹੜੀ ਉਹ ਚਾਹੀਦੀ ਹੈ ਜੀ। ਔਰ ਇਦਾਂ ਦੇ ਗੰਭੀਰ ਮੁੱਦੇ ਦੇ ਉੱਤੇ ਕੇਂਦਰੀ ਪੂਲ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸੂਬੇ ਪੰਜਾਬ ਦੀ ਸਰਕਾਰ ਸ਼ਾਇਦ ਕੇਂਦਰ ਦੀ ਗੱਠਜੋੜ ਦੀ ਸਰਕਾਰ ਦੀ ਝੇਪ ਦੇ ਵਿੱਚ ਖਾਮੋਸ਼ ਹੈ। ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਹਰ ਸਾਲ ਲਗਭਗ 80 ਤੋਂ 100 ਲੱਖ ਟਨ ਦੇ ਕਰੀਬ ਕਣਕ ਦੀ ਖਰੀਦ ਜਿਹੜੀ ਆ ਉਹ ਹੁੰਦੀ ਆ, ਔਰ ਕੇਂਦਰੀ ਖਪਤਕਾਰ ਮਾਮਲਿਆਂ ਦੇ ਜਿਹੜੇ ਮੰਤਰਾਲਾ ਜੀ ਉਹਨੇ ਦਰਾਮਦ ਡਿਊਟੀ ਖਤਮ ਕਰਕੇ ਇਹ ਤਰਕ ਦਿੱਤਾ ਜੀ ਕਿ ਆਟੇ ਦਾ ਰੇਟ 24 ਰੁਪਏ ਕਿਲੋ ਹੋ ਜਾਣ ਕਰਕੇ ਬਾਹਰੋਂ ਸਸਤੀ ਕਣਕ ਮੰਗਵਾਉਣੀ ਜ਼ਰੂਰੀ ਆ, ਜਦੋਂ ਕਿ ਖੇਤੀ ਮੰਤਰਾਲੇ ਨੂੰ ਇਹਦੇ ਵਾਸਤੇ ਭਰੋਸੇ ਦੇ ਵਿੱਚ ਲੈਣਾ ਜ਼ਰੂਰੀ ਹੀ ਨਹੀਂ ਸਮਝਿਆ ਗਿਆ ਜੀ। ਯੂਕਰੇਨ ਤੇ ਰਸ਼ੀਆ ਤੋਂ ਕਣਕ ਲਗਭਗ 1500 ਰੁਪਏ ਕੁਇੰਟਲ ਤੱਕ ਜਿਹੜੀ ਆ ਜੀ ਬੰਦਰਗਾਹ ਦੇ ਉੱਤੇ ਪਹੁੰਚ ਸਕਦੀ ਆ। ਆਸਟ੍ਰੇਲੀਅਨ ਕਣਕ ਵੀ 1550 ਰੁਪਏ ਕੁਇੰਟਲ ਦੇ ਹਿਸਾਬ ਦੇ ਨਾਲ ਮਿਲ ਸਕਦੀ ਹੈ, ਜਿਹੜੀ ਕਿ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਕਿਸਾਨਾਂ ਲਈ ਐਲਾਨੇ 1625 ਰੁਪਏ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ। ਇਹ ਦਲੀਲ ਉਸ ਵੇਲੇ ਦਿੱਤੀ ਜਾ ਰਹੀ ਹੈ ਜੀ ਕਿ ਜਦੋਂ ਅੱਗੇ ਮਾਰਚ ਅਪ੍ਰੈਲ ਦੇ ਵਿੱਚ ਕਣਕ ਦੀ ਖਰੀਦ ਦਾ ਸੀਜ਼ਨ ਆਉਣ ਵਾਲਾ ਹੈ।
ਹੁਣ ਸਵਾਲ ਇਹ ਹੈ ਜੀ ਕਿ ਕੀ ਕੀਤਾ ਜਾਊਗਾ ਇਹ ਜਿਹੜਾ ਜੀ ਕਿਸਾਨਾਂ ਦਾ। ਇਹ ਠੀਕ ਹੈ ਕਿ 150 ਰੁਪਈਆ ਸਸਤੀ ਜਿਹੜੀ ਹੈ ਜੀ ਇਹ ਕਣਕ ਪਊਗੀ, ਪਰ ਜਿਹੜਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸਮੁੱਚੇ ਮੁਲਕ ਦਾ, ਕੀ ਉਹਨੂੰ ਜਿਹੜਾ ਜੀ ਬਚਾਉਣ ਦੇ ਵਾਸਤੇ ਸਰਕਾਰ ਅਜਿਹੇ ਫੈਸਲੇ ਨੂੰ ਰੱਦ ਨਹੀਂ ਕਰ ਸਕਦੀ ਸੀ? ਪਰ ਸਵਾਲ ਵੱਡਾ ਇਹ ਆ ਕਿ ਇਹੋ ਜਿਹੇ ਫੈਸਲੇ ਜਿਹੜੇ ਆ ਨਾ ਜੀ ਉਹ ਰੱਦ ਤਾਂ ਹੁੰਦੇ ਆ ਜੇ ਜਿੱਥੇ ਕਿਸਾਨ ਜ਼ਿਆਦੇ ਹੈਗੇ ਨੇ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਸੈਂਟਰ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣ। ਹੁਣ ਸਵਾਲ ਇਹ ਹੈ ਜੀ ਕਿ ਇੱਥੋਂ ਤਾਂ ਕੋਈ ਇੱਕ ਅੱਖਰ ਵੀ ਨਹੀਂ ਬੋਲਿਆ ਜਾ ਰਿਹਾ ਪੰਜਾਬ ਦੇ ਵਿੱਚੋਂ ਕਿ ਇਹ ਜਿਹੜਾ ਜੀ ਇਹ ਫੈਸਲਾ ਰੱਦ ਹੋਣਾ ਚਾਹੀਦਾ। ਚੁੱਪ ਕਰਕੇ ਜਿਹੜਾ ਜੀ ਉਹ ਇਸ ਕਰਕੇ ਸ਼ਾਇਦ ਝੱਲੀ ਜਾ ਰਹੇ ਨੇ ਕਿ ਵੇਖੀ ਜਾਊਗੀ ਸਰਕਾਰ ਜਿਹੜੀ ਕਿਹਦੀ ਆਉਂਦੀ ਆ। ਜਿਹਦੀ ਸਰਕਾਰ ਆਊਗੀ ਉਹ ਆਪੇ ਇਸ ਮੁਸ਼ਕਲ ਦੇ ਨਾਲ ਨਜਿੱਠੂਗੀ। ਅਸੀਂ ਇਸ ਮੁਸ਼ਕਲ ਤੋਂ ਜਿਹੜਾ ਜੀ ਉਹ ਕੀ ਲੈਣਾ। ਪੰਜਾਬ ਦੇ ਖੇਤੀਬਾੜੀ ਮੰਤਰੀ ਜਿਹੜੇ ਤੋਤਾ ਸਿੰਘ ਹੁਰੀ ਨੇ ਉਹ ਕਹਿੰਦੇ ਨੇ ਕਿ ਉਹ ਅਸੀਂ ਖਿਲਾਫ ਆ ਡਿਊਟੀ ਜਿਹੜੀ ਉਹ ਖਤਮ ਕਰਨ ਦੇ। ਪਰ ਖਿਲਾਫ ਹੋਣਾ ਕੀ ਅਖਬਾਰ ਦੇ ਵਿੱਚ ਬਿਆਨ ਦੇ ਦੇਣ ਤੱਕ ਹੀ ਸੀਮਤ ਆ ਜਾਂ ਇਸ ਤੋਂ ਅੱਗੇ ਕੁਝ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ? ਜਦੋਂ ਤੁਸੀਂ ਕੇਂਦਰ ਦੇ ਵਿੱਚ ਭਾਈਵਾਲ ਵੀ ਹੈਗੇ ਹੋ, ਉੱਥੇ ਤੁਹਾਡੇ ਮੰਤਰੀ ਵੀ ਬੈਠੇ ਨੇ, ਪਰ ਕਿਸਾਨਾਂ ਦੇ ਵਾਸਤੇ ਇਹ ਮੁਸੀਬਤ ਬਣ ਕੇ ਜਿਹੜੀ ਆ ਜੀ ਉਹ ਆ ਰਹੀ ਹੈ। ਕਣਕ ਜਦੋਂ ਇਹ ਨਵਾਂ ਸੀਜ਼ਨ ਆਊਗਾ ਇੱਥੇ ਮੰਡੀਆਂ ਦੇ ਵਿੱਚ ਤੁਸੀਂ ਦੇਖਣਾ ਕਿਸੇ ਨੇ ਕਣਕ ਜਿਹੜੀ ਆ ਜੀ ਉਹ ਖਰੀਦਣੀ ਨਹੀਂ। ਬਸ ਜੀ ਕਿਸਾਨਾਂ ਤੇ ਹੀ ਆਫਤ ਆਈ ਰਹਿੰਦੀ ਹੈ। ਤੇ ਅੱਗੇ ਆਪਾਂ ਮੁੱਖ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਪੰਜਾਬ ਦੇ ਵਿੱਚ ਗੈਂਗਸਟਰ ਤੇ ਹਥਿਆਰ ਵੱਡੀ ਮਾਤਰਾ ਵਿੱਚ। ਇਹ ਜਿਹੜੇ ਮੁੱਖ ਚੋਣ ਕਮਿਸ਼ਨ ਨੇ ਨਸੀਮ ਜ਼ੈਦੀ ਹੁਰੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਵੱਡੀ ਚੁਣੌਤੀ ਹੈਗੀਆਂ ਨੇ। ਜਿਹੜੀ ਸਰਹੱਦ ਹੈ ਉਹ ਨਾਲ ਲੱਗੀ ਹੋਈ ਹੈ। ਨਸ਼ਿਆਂ ਦੇ ਵਪਾਰ ਦੇ ਵਿੱਚ ਪੰਜਾਬ ਦਾ ਨਾਮ ਜਿਹੜਾ ਜੀ ਮੂਹਰਲੀ ਕਤਾਰ ਦੇ ਵਿੱਚ ਬੋਲਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਨਗਦ ਪੈਸਾ ਪਿਛਲੀ ਵਾਰੀ ਜਿਵੇਂ ਐਂਬੂਲੈਂਸਾਂ ਦੇ ਵਿੱਚ ਵੰਡਿਆ ਜਾਂਦਾ ਰਿਹਾ, ਇਹ ਗੱਲ ਜ਼ੈਦੀ ਸਾਹਿਬ ਨੇ ਕਹੀ ਹੈ ਕਿ ਪਿਛਲੇ ਵਾਰੀ ਐਂਬੂਲੈਂਸਾਂ ਦੇ ਵਿੱਚ ਇਹ ਪੈਸਾ ਵੰਡਿਆ ਜਾ ਰਿਹਾ ਸੀਗਾ, ਇਸ ਵਾਰੀ ਇਹਦੇ ਉੱਤੇ ਤਿੱਖੀ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾਊਗੀ। ਜਿਹੜਾ ਅਹਿਮ ਇੱਕ ਇਸ਼ੂ ਉਹਦੇ ਉੱਤੇ ਜ਼ੈਦੀ ਸਾਹਿਬ ਨੇ ਇਹ ਗੱਲ ਕਹੀ ਆ ਕਿ ਜਿਹੜੀ ਸਿਆਸੀਕਰਨ ਹੋ ਗਿਆ ਪੁਲਿਸ ਦਾ, ਉਹ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਆ ਚੋਣ ਕਮਿਸ਼ਨ ਦੇ। ਇਹਨੂੰ ਤੋੜਿਆ ਕਿਵੇਂ ਜਾਵੇ, ਕਿਵੇਂ ਜਥੇਦਾਰਾਂ ਤੋਂ ਮੁਕਤ ਜਿਹੜਾ ਜੀ ਉਹ ਪੰਜਾਬ ਪੁਲਿਸ ਨੂੰ ਕੀਤਾ ਜਾਵੇ, ਇਹਨੂੰ ਇੱਕ ਅਹਿਮ ਚੁਣੌਤੀ ਵਜੋਂ ਉਹਨਾਂ ਨੇ ਲਿਆ। ਜਿਹੜੇ ਗੈਂਗਸਟਰ ਨੇ, ਕਿਉਂਕਿ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹ ਵੀ ਬਾਰ-ਬਾਰ ਕਹਿੰਦੇ ਨੇ ਕਿ ਇੱਥੇ ਗੈਂਗਸਟਰ ਜਿਹੜੇ ਆ ਜੀ ਉਹ ਬਹੁਤ ਹੈ, ਪਰ ਉਹਨਾਂ ਨੂੰ ਕਾਬੂ ਅਜੇ ਨਾ ਕਰ ਸਕਣਾ, ਸਗੋਂ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹ ਵੀ ਉਹਨਾਂ ਨੂੰ ਛੁਡਵਾ ਲੈਣੇ। ਇਹਦੇ ਬਾਰੇ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਹੁਤ ਵੱਡੀ ਇਹ ਚੁਣੌਤੀ ਨੇ। 8000 ਦੇ ਕਰੀਬ ਭਗੌੜੇ ਨੇ ਜਿਹੜੇ ਪੀਓ ਨੇ, ਉਹਨਾਂ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਿਹੜੇ ਲਾਇਸੈਂਸ ਹਥਿਆਰ ਨੇ ਇਹ ਰਿਓੜੀਆਂ ਵਾਂਗ ਸੂਬੇ ਦੇ ਵਿੱਚ ਪਿਛਲੇ ਦਿਨੀ ਜਿਹੜਾ ਜੀ ਉਹ ਵੰਡੇ ਗਏ ਨੇ ਔਰ ਤਕਰੀਬਨ 4 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਪੰਜਾਬ ਦੇ ਵਿੱਚ ਹੈਗੇ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਮ੍ਹਾਂ ਜਿਹੜਾ ਜੀ ਉਹ ਕਰਵਾਉਣਾ ਪਊਗਾ। ਇਹ ਲਾਇਸੈਂਸੀ ਹਥਿਆਰ ਤਾਂ ਚਲੋ ਜਮ੍ਹਾਂ ਕਰਾ ਲੈਣਗੇ, ਦੂਜੇ ਪਾਸੇ ਖਬਰਾਂ ਤਾਂ ਇਹ ਵੀ ਰਹਿੰਦੀਆਂ ਨੇ ਨਾ ਜੀ ਕਿ ਜਿਹੜਾ ਦੇਸੀ ਕੱਟਾ ਜਿਹੜਾ ਕਿ ਬਣ ਕੇ ਆਉਂਦਾ ਉੱਤਰ ਪ੍ਰਦੇਸ਼ ਵਾਲੀ ਸਾਈਡ ਤੋਂ, ਉਹਦੀ ਖਪਤ ਵੀ ਬਹੁਤੀ ਪੰਜਾਬ ਦੇ ਵਿੱਚ ਜਿਹੜੀ ਆ ਜੀ ਹੋ ਰਹੀ ਹੈ। ਗੈਰ ਲਾਇਸੈਂਸੀ ਹਥਿਆਰ ਜਿਹੜੇ ਨੇ ਜੀ ਉਹਨਾਂ ਨੂੰ ਕਿਵੇਂ ਕਾਬੂ ਕੀਤਾ ਜਾਊਗਾ? ਪਰ ਇਹ ਹੈ ਜੀ ਕਿ ਇਹ ਗੱਲ ਮੰਨ ਰਹੇ ਨੇ ਇਸ ਵੇਲੇ ਜਿਹੜੇ ਮੁੱਖ ਚੋਣ ਕਮਿਸ਼ਨ ਨੇ ਕਿ ਮੁਸੀਬਤ ਇੱਕ ਬਹੁਤ ਵੱਡੀ ਜਿਹੜੀ ਹੈ ਜੀ ਉਹ ਇਹ ਚੀਜ਼ਾਂ ਹੈਗੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਨਾਲ ਸਿੱਝਣਾ ਜਿਹੜਾ ਜੀ ਉਹ ਚੋਣ ਕਮਿਸ਼ਨ ਦੇ ਵਾਸਤੇ ਇੱਕ ਚੁਣੌਤੀ ਹੈ ਔਰ ਇਸ ਚੁਣੌਤੀ ਦੇ ਵਿੱਚੋਂ ਜਿਹੜਾ ਜੀ ਉਹ ਪਾਸ ਹੋ ਕੇ ਨਿਕਲੂਗਾ। ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਰਿਹਾ ਜਿੱਥੇ ਚੋਣਾਂ ਜਿਹੜੀਆਂ ਜੀ ਉਹ ਅਮਨ ਅਮਾਨ ਦੇ ਨਾਲ ਹੋ ਜਾਂਦੀਆਂ ਨੇ, ਪਰ ਇਸ ਵਾਰੀ ਇੱਕ ਵੱਡਾ ਕੁਐਸਚਨ ਮਾਰਕ ਇਹਦੇ ਉੱਤੇ ਲੱਗਿਆ ਹੈ। ਅੱਜ ਹੀ ਤੇ ਅੱਗੇ ਗੱਲ ਆਪਾਂ ਹੰਸਰਾਜ ਹੰਸ ਦੀ ਕਰਦੇ ਹਾਂ ਕਿ ਉਸ ਦਾ ਹੁਣ ਦਰਦ ਬਾਹਰ ਆਇਆ। ਬਿਲਕੁਲ ਜੀ, ਐਕਚੁਅਲੀ ਬੇਸ਼ੱਕ ਹੰਸਰਾਜ ਹੰਸੂਰੀ ਪਿਛਲੇ ਦਿਨਾਂ ਤੋਂ ਜਦੋਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਨੇ, ਇੱਕ ਗੱਲ ਬੜੀ ਉਹ ਪ੍ਰਚਾਰਦੇ ਰਹੇ ਨੇ ਕਿ ਮੈਂ ਕੁਛ ਨਹੀਂ ਲੈਣਾ, ਮੈਂ ਕੁਛ ਨਹੀਂ ਲੈਣ ਆਇਆ, ਮੈਂ ਕੁਛ ਨਹੀਂ ਮੰਗਿਆ ਕਿਸੇ ਪਾਰਟੀ ਤੋਂ। ਪਰ ਹੌਲੀ ਹੌਲੀ ਸਹੀ ਜਿਹੜਾ ਦਰਦ ਆ ਜੀ ਉਹ ਜ਼ੁਬਾਨ ਦੇ ਉੱਤੇ ਆ ਰਿਹਾ। ਅੰਮ੍ਰਿਤਸਰ ਕੱਲ ਗਏ ਤੇ ਇੱਥੇ ਗੱਲਬਾਤ ਕਰਦਿਆਂ ਹੋਇਆ ਹੰਸਰਾਜ ਹੰਸੂਰਾ ਨੇ ਕਿਹਾ ਕਿ ਮੇਰੇ ਨਾਲ ਤੇ ਮੇਰੀ ਜਿਹੜਾ ਬਾਲਮੀਕ ਭਾਈਚਾਰਾ ਜੀ ਉਹਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ। ਉਹ ਕਹਿੰਦੇ ਮੈਂ ਇੰਗਲੈਂਡ ਗਿਆ ਹੋਇਆ ਸੀਗਾ ਤੇ ਮੈਨੂੰ ਇੰਗਲੈਂਡ ਤੋਂ ਸੱਦਿਆ ਗਿਆ ਵੀ ਆ ਜਾਓ ਵੀ ਤੁਹਾਡੇ ਭਾਈਚਾਰੇ ਨੂੰ ਰਾਜ ਸਭਾ ਦੀ ਸੀਟ ਦੇਣੀ ਆ। ਕਹਿੰਦੇ ਜਦੋਂ ਮੈਂ ਇੱਥੇ ਆ ਗਿਆ ਤੇ ਇੱਥੇ ਫੈਸਲਾ ਜਿਹੜਾ ਸੀਗਾ ਜੀ ਅੱਧੇ ਘੰਟੇ ਦੇ ਵਿੱਚ ਬਦਲ ਲਿਆ ਤੇ ਮੈਨੂੰ ਜਿਹੜੀ ਸੀ ਉਹ ਬੇਇੱਜ਼ਤੀ ਮਹਿਸੂਸ ਹੋਈ। ਇਸ ਕਰਕੇ ਉਹ ਕਹਿੰਦੇ ਜਿੱਦਾਂ ਮੈਨੂੰ ਉਹਨਾਂ ਨੇ ਛੱਡਿਆ ਉਸ ਤਰੀਕੇ ਦੇ ਨਾਲ ਚੁੱਪ ਕੀਤਾ ਮੈਂ ਉਹਨਾਂ ਨੂੰ ਜਿਹੜਾ ਉਹ ਛੱਡ ਦਿੱਤਾ। ਸਵਾਲ ਇਹ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਹੰਸਰਾਜ ਹੰਸੂਰੀ ਕਹਿੰਦੇ ਸੀ ਕਿ ਮੇਰੀ
ਜਾਤ ਜਿਹੜੀ ਆ ਉਹ ਨਾਲ ਨਾ ਲਾਈ ਜਾਵੇ। ਮੈਂ ਇਸ ਕਰਕੇ ਜਿਹੜਾ ਜੀ ਇਹ ਛੱਡਿਆ। ਹੁਣ ਆਪ ਹੀ ਜਾਤ ਪਾਤ ਦਾ ਪੱਤਾ ਜਿਹੜਾ ਜੀ ਉਹ ਖੇਡ ਰਹੇ ਨੇ ਵੱਡਾ, ਕਿ ਵਾਲਮੀਕ ਭਾਈਚਾਰੇ ਦੇ ਨਾਲ ਇਹ ਜਿਹੜਾ ਜੀ ਉਹ ਧੱਕਾ ਕੀਤਾ ਗਿਆ। ਜਿਹੜੇ ਹੰਸਰਾਜ ਹੰਸੂਰੀ ਨੇ ਉਹਨਾਂ ਨੇ ਇੱਕ ਗੱਲ ਹੋਰ ਜਿਹੜੀ ਹੈ ਜੀ ਕਹੀ ਕਿ ਮੈਂ ਤਾਂ ਪੰਜਾਬ ਦੇ ਵਿੱਚ ਲੱਭਦਾ ਰਿਹਾ, ਪਰ ਅਸਲ ਫਕੀਰ ਤਾਂ ਜਿਹੜਾ ਬੈਠਾ ਸੀ ਦਿੱਲੀ ਦੇ ਵਿੱਚ। ਉਹ ਕਹਿੰਦੇ ਮੈਨੂੰ ਪਛਾਣ ਹੀ ਹੁਣ ਜਾ ਕੇ ਆਈ ਕਿ ਫਕੀਰ ਤਾਂ ਉਹ ਆ, ਇੱਕ ਫਕੀਰ ਕਹਿੰਦੇ ਦਿੱਲੀ ਦੇ ਵਿੱਚ ਬੈਠਾ ਤੇ ਦੂਜਾ ਫਕੀਰ ਇੱਥੇ ਮੈਂ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋ ਗਿਆ। ਸੋ ਦੋ ਫਕੀਰ ਜਿਹੜੇ ਨੇ ਜੀ ਉਹ ਮੁਲਕ ਦਾ ਤੇ ਸੂਬੇ ਦਾ ਬੇੜਾ ਸ਼ਾਇਦ ਪਾਰ ਲਾਉਣਗੇ ਜੀ। ਬਿਲਕੁਲ ਜੀ, ਪਤਾ ਨਹੀਂ ਇਹ ਵੀ ਪਾਉਣ ਆਈ ਦੇ ਵਿੱਚ ਹੀ ਉਹ ਗੱਲ ਕਰੀ ਜਾਂਦੇ ਆ ਕੀ ਹੋਊਗਾ ਕੀ ਨਹੀਂ ਹੋਊਗਾ। ਤੇ ਅੱਗੇ ਆਪਾਂ ਗੱਲ ਕਰਦੇ ਆ ਨੋਟਾਂ ਦੀ। ਨੋਟਬੰਦੀ ਦੇ ਕਾਰਨ ਵੀ ਜਿਹੜੇ ਨੋਟ ਆ ਜੀ ਫੜੇ ਜਾ ਰਹੇ ਆ, ਪੁਰਾਣੇ ਵੀ ਤੇ ਨਵੇਂ ਵੀ। ਬਿਲਕੁਲ ਜੀ, ਦੇਖੋ ਬੇਸ਼ੱਕ ਜਿਹੜਾ ਆਮ ਬੰਦਾ ਆ, ਜੇ ਕਿਸੇ ਨੇ ਮੰਨ ਲਓ 5000 ਜਿਹੜਾ ਰੁਪਈਆ ਵੀ ਉਹਦੇ ਕਿਸੇ ਤੋਂ ਫੜਿਆ ਗਿਆ ਤਾਂ ਉਹਨੂੰ ਵੱਡਾ ਵੜੇਵਾ ਜਿਹੜਾ ਜੀ ਉਹ ਪੈ ਜਾਂਦਾ। ਪਰ ਆਹ ਜਿਹੜੇ ਨੋਟ ਜਿਸ ਤਰੀਕੇ ਦੇ ਲੱਭ ਰਹੇ ਆ, ਹੁਣ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਜੇ ਲਾਈਨਾਂ ਦੇ ਵਿੱਚ ਲੱਗ ਕੇ ਤੁਸੀਂ 24000 ਰੁਪਈਆ ਕਢਾ ਸਕਦੇ ਹੋ ਹਫ਼ਤੇ ਦਾ, ਕਿਸੇ ਨੂੰ ਨਹੀਂ ਮਿਲਦਾ 24000 ਦੀ, ਕਹਿਣ ਦੀਆਂ ਗੱਲਾਂ ਨੇ। ਤੁਸੀਂ ਭਰ ਕੇ ਲੈ ਜਾਓ ਬੈਂਕ ਦੇ ਉੱਤੇ, ਉਹ ਕਹਿੰਦੇ ਆ ਜੀ 4000 ਲੈ ਜਾਓ, 24000 ਪੜਿਆ 20000 ਗਾਂ ਦੇਖੀ ਜਾਊਗੀ। ਉਹਨਾਂ ਨੇ ਵੀ ਵੰਡਵੇਂ ਦੇਣੇ ਹੁੰਦੇ ਆ। ਬੈਂਕ ਵੀ ਜਿਹੜੇ ਜੀ ਉਹ ਕੀ ਕਰਨ, ਉਹਨਾਂ ਨੇ ਬਾਕੀ ਜਿਹੜੇ ਕਸਟਮਰ ਆ ਉਹਨਾਂ ਨੂੰ ਵੀ ਥੋੜੇ ਥੋੜੇ ਵੰਡਵੇਂ ਦੇਣੇ ਨੇ, ਕੈਸ਼ ਉਹਨਾਂ ਕਰ ਰਿਹਾ। ਪਰ ਜਿਹੜੇ ਵੱਡੇ ਲੋਕ ਨੇ ਉਹਨਾਂ ਕੋਲੋਂ ਇਹ ਨੋਟ ਕਿੱਥੋਂ ਫੜੇ ਜਾ ਰਹੇ ਨੇ, ਕਿਉਂਕਿ ਕਿਸੇ ਨੇ ਲਾਈਨ ਦੇ ਵਿੱਚ ਲੱਗੇ ਹੋਏ ਨਹੀਂ ਦੇਖਿਆ। ਇਹ ਨੋਟ ਕਿਹੜੇ ਤਰੀਕੇ ਦੇ ਨਾਲ ਉਹਨਾਂ ਦੇ ਕੋਲੇ ਆ ਗਏ, ਇਹ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਬਣਿਆ ਹੋਇਆ। ਇਹ ਕਾਲਾ ਬਾਜ਼ਾਰੀ ਜਿਹੜੀ ਹੈ ਜੀ ਉਹ ਨਵੇਂ ਤਰੀਕੇ ਦੀ ਇੱਥੇ ਸ਼ੁਰੂ ਹੋਈ ਆ। ਚਾਰ ਚਫੇਰੇ ਦਿੱਲੀ ਲੈ ਲਓ, ਕਰਨਾਟਕ ਲੈ ਲਓ, ਪੰਜਾਬ ਲੈ ਲਓ, ਚੰਡੀਗੜ੍ਹ ਲੈ ਲਓ, ਸਾਰੇ ਜਗ੍ਹਾ ਦੇ ਉੱਤੇ ਛਾਪੇਮਾਰੀ ਦੇ ਵਿੱਚ ਨੋਟ ਜਿਹੜੇ ਆ ਜੀ ਉਹ ਫੜੇ ਜਾ ਰਹੇ ਆ। ਬੈਂਗਲੁਰੂ ਦੇ ਵਿੱਚ ਨਵੇਂ ਨੋਟਾਂ ਦੇ ਸ਼ਕਲ ਦੇ ਵਿੱਚ 2.25 ਕਰੋੜ ਰੁਪਈਆ ਜ਼ਬਤ ਕੀਤਾ ਗਿਆ ਜੀ। ਗੋਆ ਦੇ 25 ਤੋਂ 68 ਲੱਖ ਰੁਪਈਏ ਦੇ ਨਵੇਂ ਨੋਟ ਬਰਾਮਦ ਕੀਤੇ ਗਏ ਆ। ਚੰਡੀਗੜ੍ਹ ਤੋਂ 2 ਕਰੋੜ 18 ਲੱਖ ਰੁਪਈਏ ਦੇ ਨਵੇਂ ਪੁਰਾਣੇ ਨੋਟ ਜਿਹੜੇ ਆ ਜੀ ਉਹ ਮਿਲੇ ਆ। ਰਾਜਧਾਨੀ ਦਿੱਲੀ ਦੇ ਇੱਕ ਹੋਟਲ ਤੋਂ 3.25 ਕਰੋੜ ਰੁਪਈਏ ਦੇ ਨੋਟ ਜਿਹੜੇ ਆ ਜੀ ਉਹ ਫੜੇ ਗਏ ਆ। ਔਰ ਹੁਣ ਤੱਕ 1000 ਕਰੋੜ ਰੁਪਈਏ ਦੀ ਅਣਐਲਾਨੀ ਜਿਹੜੀ ਜਾਇਦਾਦ ਆ ਉਹਦਾ ਪਤਾ ਜਿਹੜਾ ਜੀ ਉਹ ਲਾਇਆ ਗਿਆ। ਕਰਨਾਟਕਾ ਤੇ ਗੋਆ ਦੇ ਵਿੱਚ 9 ਨਵੰਬਰ ਤੋਂ ਹੁਣ ਤੱਕ ਕੋਈ 30 ਕਰੋੜ ਰੁਪਈਆ ਜਿਹੜਾ ਜੀ ਉਹਦੀ ਨਗਦੀ, 42 ਕਿਲੋ ਸੋਨਾ, ਚਾਂਦੀ ਤੇ ਹੋਰ ਗਹਿਣੇ ਜਿਹੜੇ ਆ ਜੀ ਉਹ ਜ਼ਬਤ ਕੀਤੇ ਗਏ ਆ। ਇੱਥੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਜੀ ਇਹ ਨੋਟ ਫੜੇ ਗਏ ਨੇ। ਜਲੰਧਰ ਦੇ ਵਿੱਚ ਜਿਹੜਾ ਜੀ ਇੱਕ ਅਖਬਾਰ ਸਮੂਹ ਦਾ ਜਿਹੜਾ ਮਾਲਕ ਹੈ, ਜਿਹੜਾ ਇੱਕ ਵੱਡਾ ਬਿਜ਼ਨਸਮੈਨ ਵੀ ਆ, ਉਹਦੇ ਸੰਬੰਧੀ ਵੀ ਵੱਡੀਆਂ ਖਬਰਾਂ ਜਿਹੜੀਆਂ ਜੀ ਉਹ ਕੱਲ ਸਾਰਾ ਦਿਨ ਚੱਲਦੀਆਂ ਰਹੀਆਂ ਨੇ ਕਿ ਉਹਦੇ ਕੋਲੋਂ ਜਿਹੜਾ ਜੀ ਨੋਟ ਜਿਹੜੇ ਨੇ ਵੱਡੀ ਮਾਤਰਾ ਦੇ ਵਿੱਚ ਫੜੇ ਗਏ ਨੇ। ਔਰ 2-2000 ਰੁਪਈਏ ਦੇ ਨਵੇਂ ਨੋਟਾਂ ਦੀ ਜਿਹੜੀ ਕਰੰਸੀ ਫੜੇ ਜਾਣ ਦੀਆਂ ਖਬਰਾਂ ਆ ਰਹੀਆਂ ਨੇ, ਜਦੋਂ ਕਿ ਉਹਦੇ ਅਦਾਰੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ ਕਿ ਇਹ ਝੂਠੀਆਂ ਖਬਰਾਂ ਦੂਜੇ ਅਦਾਰੇ ਦੇ ਵੱਲੋਂ ਫੈਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਕੁਝ ਸੱਚਾਈ ਤਾਂ ਜਿਹੜੀ ਹੈ ਜੀ ਉਹ ਹੁੰਦੀ ਹੋਈ ਹੈ। ਸੋ ਜਿਵੇਂ ਇਹ ਕਿਹਾ ਜਾ ਰਿਹਾ ਸੀਗਾ ਕਿ ਕਾਲਾ ਬਾਜ਼ਾਰੀ ਤੇ ਕਰਪਸ਼ਨ ਖਤਮ ਕਰਨੀ ਹੈ, ਇਹ ਤਾਂ ਕੰਮ ਹੀ ਕਿਸੇ ਹੋਰ ਹੀ ਪਾਸੇ ਵੱਲ ਨੂੰ ਤੁਰ ਪਿਆ ਜੀ, ਤੇ ਨਵੇਂ ਕਰਪਸ਼ਨ ਦੇ ਰਾਹ ਜਿਹੜੇ ਨੇ ਉਹ ਖੁੱਲ ਗਏ ਨੇ। ਹਾਂਜੀ, ਤੇ ਬਿਲਕੁਲ ਜੀ, ਇਸ ਦੇ ਨਾਲ ਕਰਪਸ਼ਨ ਮੈਂ ਘਟਦੀ ਤਾਂ ਦੇਖੀ ਨਹੀਂ ਗੀ। ਇਸ ਤਰ੍ਹਾਂ ਦੀਆਂ ਖਬਰਾਂ ਬਥੇਰੀਆਂ ਆਉਂਦੀਆਂ, ਕਰਪਸ਼ਨ ਵਧੀਆ, ਅਖੀਰ ਵਿੱਚ ਆਜਨਾਮਾ ਕਿ ਉੱਡਦੇ ਪੱਤਿਆਂ ਵਾਂਗ ਜਗਮੀਤ ਫਿਰਦਾ, ਪੱਕੀ ਠਾਰ ਨਾ ਨਜ਼ਰ ਹੀ ਆਈ ਮੀਆਂ। ਉੱਡਦੇ ਪੱਤਿਆਂ ਵਾਂਗ ਜਗਮੀਤ ਫਿਰਦਾ, ਪੱਕੀ ਠਾਰ ਨਾ ਨਜ਼ਰ ਹੈ ਆਈ ਮੀਆਂ। ਕਾਂਗਰਸ ਛੱਡੀ ਤੇ ਜਦੋਂ ਸੀ ਵੱਖ ਹੋਇਆ, ਕੇਜਰੀਵਾਲ ਨਾਲ ਨਜ਼ਰ ਮਿਲਾਈ ਮੀਆਂ। ਪੱਕੀ ਹਾਂ ਨਹੀਂ ਉਧਰ ਸੀ ਹੋਈ ਬੇਸ਼ੱਕ, ਕੁੰਡੀ ਅਗਲਿਆਂ ਨੇ ਰੱਖੀ ਪਾਈ ਮੀਆਂ। ਮਮਤਾ ਬੈਨਰਜੀ ਤੀਕ ਫਿਰ ਪਹੁੰਚ ਕੀਤੀ, ਉਸ ਦੀ ਗੱਲ ਨਹੀਂ ਬਣੀ ਬਣਾਈ ਮੀਆਂ। ਫਿਰ ਵੀ ਸਿਰੜਦਾ ਬਾਈ ਜਗਮੀਤ ਪੂਰਾ, ਚੁੱਕ ਕੇ ਪੈਰ ਨਹੀਂ ਪਿੱਛੇ ਹਟਾਉਣ ਵਾਲਾ। ਫਿਰ ਵੀ ਸਿਰੜਦਾ ਬਾਈ ਜਗਮੀਤ ਪੂਰਾ, ਚੁੱਕ ਕੇ ਪੈਰ ਨਹੀਂ ਪਿੱਛੇ ਹਟਾਉਣ ਵਾਲਾ। ਟਿਕਟ ਕਿਤੋਂ ਵੀ ਮਿਲੇ ਨਾ ਮਿਲੇ ਉਹਨੂੰ, ਚੋਣਾਂ ਵਕਤ ਉਹ ਹਾਜ਼ਰੀ ਪਾਉਣ ਵਾਲਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।